ਸਭ ਤੋਂ ਵੱਡਾ ਅਲਮੀਆ ਜਿਹੜਾ ਹੈ ਨਾ ਮਾਰ ਸਾਹਿਬ ਇਹੀ ਹੈ ਕਿ ਜਿਹੜੇ ਲੋਕ ਕੰਮ ਕਰਦੇ ਖੜਨ ਅਦਬ ਦੇ ਵਿੱਚ, ਨਸਰ ਦੇ ਵਿੱਚ, ਪ੍ਰੋਗਰਾਮਾਂ ਦੇ ਹਵਾਲੇ ਨਾਲ, ਤਨਜ਼ੀਮਾਂ ਦੇ ਹਵਾਲੇ ਨਾਲ, ਅਦਬ ਦੇ ਹਵਾਲੇ ਨਾਲ, ਉਹ ਲੋਕ ਨਾ ਪੀਟੀਵੀ ਤੇ ਆਉਂਦੇ ਪਏ, ਨਾ ਰੇਡੀਓ ਤੇ ਆਉਂਦੇ ਪਏ, ਨਾ ਕहीं ਦਰ ਤੇ ਆਉਂਦੇ ਪਏ, ਕਿਉਂਕਿ ਉਹ ਕੰਮ ਕਰਦੇ ਖੜੇ ਨੂੰ ਉਹਨਾਂ ਨੂੰ ਉਹ ਬੰਦਾ ਚਾਹੀਦਾ ਜਿਹੜਾ ਕੰਮ ਨਹੀਂ ਕਰਦਾ। ਨਹੀਂ ਹੱਕ ਦਾ ਨੇ ਕੁਮਾਰ ਸਾਹਿਬ, ਨਹੀਂ ਹੱਕ ਦਾ ਇਹਦੇ ਵਿੱਚ ਉਹਨੇ ਦਾ ਵੀ ਤਾਂ ਹੱਕ ਹੈ ਨਾ ਜਿਹੜੇ ਕੰਮ ਕਰਦੇ ਖੜੇ ਨੂੰ, ਉਹ ਜਿਹੜੇ ਉਹਨਾਂ ਦੇ ਕਰਤੇ ਧਰਤੇ ਬੈਠੇ ਨੇ ਲਾਬੀ ਵਾਲੇ ਜਾਂ ਜੀਐਮ ਹਜ਼ਰਾਤ, ਉਹਨੇ ਕੋ ਤਾਂ ਚਾਹੀਦਾ ਯਾਰ ਜਿਹੜਾ ਬੰਦਾ ਕੰਮ ਕਰਦਾ ਵੇ ਖੜੇ ਉਹਦਾ ਹੱਕ ਹੈ ਆਪਣੀ ਮਦਦ ਆਪਣੇ ਤੌਰ ਤੇ ਜਿਹੜਾ ਕੰਮ ਕਰਦਾ ਖੜੇ ਅਦਬ ਦੇ ਵਿੱਚ ਇਤਨਾ ਹੈ ਕੋਈ ਯਾਨੀ ਕਿ ਵਕਤ ਰਹਿੰਦਾ ਖੜੇ ਜਾਂ यानी कि माली तौर पर हर हवाले नाल, लेकिन उनको कुछ इतना एक था उनको एजाज देना चाहिए यार बंदा काम करे ना कर चलो असा भी कुछ सारी करें तो उनकी हौसला अफजाई करूँ चाह रज़ाक ज़ैद सही अर्ज़ है कि वो काम ਜਿਹੜਾ ਕਰੇਂਦਾ ਖੜਾ ਹੈ ਉਸ ਨੂੰ ਵੇਦੇ ਬੈਠੇ ਉਹਨਾਂ ਨੂੰ ਉਹ ਬੰਦਾ ਚਾਹੀਦਾ ਹੈ ਜਿਹੜਾ ਲੇਲਾ ਹੋਵੇ ਲਕੀਰ ਦਾ ਫਕੀਰ ਹੋਵੇ। ਉਹ ਕੰਮ ਕਰਨ ਵਾਲੇ ਬੰਦੇ ਅਗਰ ਉੱਥੇ ਜਾ ਸਨ ਉਹ ਤਾਂ ਪੱਕੇ ਹੋ ਜਾ ਸਨ, ਉਹਨਾਂ ਨੂੰ ਦੀਵਾਰ ਤੋਂ ਅੰਦਰ ਨਹੀਂ ਜਾਵਣ ਦਿੱਤਾ ਜਾਂਦਾ। ਸਹੀ ਜਿਹੜਾ ਟੈਲੈਂਟ ਹੈ ਉਸ ਨੂੰ ਰੋਡ ਤੇ ਭਜਾਇਆ ਜਾਂਦਾ ਹੈ। ਇਹ ਜਿਹੜੇ ਤੁਸੀਂ ਕਿਸੇ ਵੀ ਫੋਰਸ ਨੂੰ ਲੈ ਲਓ, ਖਾਸ ਕਰ ਪੁਲਿਸ ਨੂੰ ਲੈ ਲਓ, ਉਹਦੇ ਵਿੱਚ 4 ਫੁੱਟ ਵਾਲੇ ਬੰਦੇ ਵੀ ਪੁਲਿਸ ਵਾਲੇ ਵਧੇ, ਮੈਂ ਗਵਾਹੀ ਦੇ ਤੌਰ ਤੇ ਪੇਸ਼ ਕਰ ਰਿਹਾ। ਉਹਨਾਂ ਦਾ ਕੱਦ ਕਹਿ ਪੂਰਾ ਕੀਤਾ ਹੈ, ਕਿਹੜੇ ਇੰਚੀ ਟੇਪ ਹੈ ਜਿਹੜੀ 5-6 ਫੁੱਟ ਤੇ ਉਸ ਨੂੰ ਲੈ ਗਈ ਹੈ, ਉਹਦਾ ਛਾਤੀ ਵੀ ਪੂਰੀ ਹੈ, ਹਾਲਾਂਕਿ ਉਹਦਾ 3.5 ਫੁੱਟ ਬੰਦੇ ਦਾ ਕੱਦ ਸੀ, 4 ਫੁੱਟ ਸੀ, 9 ਦੀ ਛਾਤੀ ਪੂਰੀ ਹੈ, 9 ਦੀ ਕਦਾਮਤ ਪੂਰੀ, ਮਗਰ ਉਹ ਨੌਕਰੀ ਵਰਦੀ ਪਾ ਕੇ ਕਰੇਂਦਾ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਅਦੀਬ ਸ਼ਹਿਰ ਵੀ ਐਸੇ ਹਨ ਜਿਹੜੇ ਕੱਛੇ ਬਣ ਕੇ ਆਪਣੀ ਫਾਰਮੈਲਿਟੀ ਵਾਸਤੇ ਜੋ ਕਾਗਜ਼ ਤੇ ਲਿਖ ਕੇ ਦਿੱਤਾ ਜਾਂਦਾ ਉੱਥੇ ਪੇਸ਼ ਕਰਦੇ ਨੇ, ਤਾੜੀ ਵੱਜ ਜਾਂਦੀ ਹੈ, ਚੈੱਕ ਉਹਨਾਂ ਨੂੰ ਮਿਲ ਜਾਂਦਾ ਹੈ, ਉਹਨਾਂ ਨੂੰ ਉਹਦੇ ਬਾਅਦ ਆਖਿਆ ਜਾਂਦਾ ਹੈ ਅਸਾਂ ਜਦੋਂ ਤੁਹਾਨੂੰ ਬੁਲਾਵਾ ਦੇਵੀਏ ਉਦੋਂ ਤੁਸੀਂ ਆਉਣਾ। ਉਹ ਮਨਜ਼ੂਰ ਨਜ਼ਰ ਲੋਕ ਹੁੰਦੇ ਨੇ, ਤੁਸੀਂ ਕੁਝ ਵੀ ਕੀਤੀ ਰੱਖੋ, ਤੁਸੀਂ ਇਵੇਂ ਬਾਹਰੋਂ